ਬਾਕੀ ਆਪਾਂ ਇਕੋਨਮੀ ਦੀਆਂ ਗੱਲਾਂ ਵੀ ਕਰਾਂਗੇ ਤੇ ਆਪਣੇ ਨਾਲ ਜਿਹੜੇ ਮੋਹਨ ਚੀਮਾ ਜੀ ਉਹ ਵੀ ਜੁੜਨ ਜਾ ਰਹੇ ਆ ਕੁਛ ਹੀ ਮਿੰਟਾਂ ਦੇ ਵਿੱਚ। ਉਹ ਆਪਾਂ ਨੂੰ ਰੀਅਲ ਅਸਟੇਟ ਤੇ ਮਾਰਗੇਜਸ ਦੇ ਬਾਰੇ ਜਿਹੜੀ ਆ ਉਹ ਜਾਣਕਾਰੀਆਂ ਸਾਂਝੀਆਂ ਕਰਨਗੇ। ਉਹ ਜਿਹੜਾ ਦੱਸਦੇ ਜਾਈਏ ਵੀ ਫੈਡ ਸ਼ਾਇਦ ਇੰਟਰਸਟ ਰੇਟ ਉਹ ਵਧਾਉਣ ਜਾ ਰਹੀ ਹੈਗੀ ਆ, ਪਰ ਇਸ ਦੇ ਬਾਵਜੂਦ ਅੱਜ ਸਟਾਕ ਮਾਰਕੀਟ ਆ ਉੱਤੇ ਵੱਲ ਨੂੰ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਇੱਕ ਤਾਂ ਜਿਹੜਾ ਸੈਮੀ ਕੰਡਕਟਰ ਵਾਲਾ ਜਿਹੜਾ ਬਿੱਲ ਪਾਸ ਜਿਹੜਾ ਹੋਇਆ ਹਰਜੋਤ ਸਿੰਘ ਜੀ, ਉਸ ਦੇ ਨਾਲ ਵੀ ਉਧਰ ਜਿਹੜਾ ਉਹ ਵਧਾਵਾ ਹੈਗਾ ਆ। ਸੋ ਇਹ ਸਰਪ੍ਰਾਈਜ਼ ਜਿਹਾ ਇੱਕ ਚੀਜ਼ ਸਟਾਕ ਮਾਰਕੀਟ ਦੇ ਵਿੱਚ ਦੇਖਣ ਨੂੰ ਮਿਲ ਰਹੀ ਆ ਉਸ ਦਿਨ ਜਦੋਂ ਫੈਡ ਇੰਟਰਸਟ ਰੇਟ ਜਿਹੜੀ ਹਾਈਕ ਆ ਉਹ ਕਰ ਸਕਦੀ ਹੈਗੀ ਆ। ਜੀ ਬਿਲਕੁਲ। ਤੇ ਚੀਮਾ ਜੀ ਜੁੜੇ ਸਾਡੇ ਨਾਲ ਕਿ ਨਹੀਂ ਜੀ? ਤੇ ਇਸੇ ਤਰ੍ਹਾਂ ਸਟਾਕ ਮਾਰਕੀਟ ਕਈ ਰਿਪੋਰਟਸ ਆਉਣੀਆਂ ਸ਼ੁਰੂ ਹੋ ਗਈਆਂ। ਜੋ ਵਾਲਮਾਰਟ ਆ ਉਹਨਾਂ ਦਾ ਤਾਂ ਦੇਖਿਆ ਸੀ ਵੀ ਆਪਾਂ ਉਹਨਾਂ ਦੀ ਜੋ ਇਕੋਨਮੀ ਦੀਆਂ ਰਿਪੋਰਟਸ ਉਹ ਨੈਗੇਟਿਵ ਆਈਆਂ ਸੀ, ਇਸ ਕਰਕੇ ਉਹਨਾਂ ਦੇ ਸਟਾਕ ਦੇ ਉੱਤੇ ਬਹੁਤ ਅਸਰ ਪਿਆ ਸੀ। ਹੋਰ ਵੀ ਜੋ ਰੀਟੇਲ ਸੈਕਟਰ ਦੇ ਵਿੱਚ ਸਟੋਰਸ ਹੈਗੇ ਆ, ਬਿਜ਼ਨੈਸਸ, ਉਹਨਾਂ ਦੇ ਉੱਤੇ ਵੀ ਕਾਫੀ ਅਸਰ ਪਿਆ ਹੈਗਾ ਜੀ। ਸੋ ਆਪਣੇ ਨਾਲ ਮੋਹਨ ਚੀਮਾ ਜੀ ਇਸ ਟਾਈਮ ਜੁੜ ਚੁੱਕੇ ਨੇ। ਮੋਹਨ ਚੀਮਾ ਜੀ, ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਰਾਜਵੀਰ ਭਾਜੀ, ਆਪ ਜੀ ਨੂੰ, ਖਾਲਸਾ ਭਾਜੀ, ਆਪ ਜੀ ਨੂੰ ਅਤੇ ਸਭ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸੋ ਜ਼ੈਂਡਰ ਮਾਰਗੇਜ ਰੀਅਲ ਅਸਟੇਟ ਦੇ ਵੱਲੋਂ ਆਪਣੇ ਨਾਲ ਮੋਹਨ ਚੀਮਾ ਜੀ ਜੁੜਦੇ ਨੇ ਹਰ ਬੁੱਧਵਾਰ ਨੂੰ। ਇਹਨਾਂ ਦੀ ਟੀਮ ਚੋਂ ਕੋਈ ਜਣਾ ਹੋਰ ਆਪਾਂ ਨੂੰ ਜਾਣਕਾਰੀ ਦਿੰਦੇ ਆ। ਮੋਹਨ ਚੀਮਾ ਜੀ, ਇਸ ਤੋਂ ਪਹਿਲਾਂ ਗੱਲਬਾਤ ਸ਼ੁਰੂ ਕਰੀਏ, ਆਪਣੀਆਂ ਆਈਡੀ ਸ਼ੇਅਰ ਕਰ ਲਿਓ ਜੀ। ਹਾਂਜੀ ਵੀਰ ਜੀ, ਸੋ ਜਿਹੜੀ ਸਾਡੀ ਜ਼ੈਂਡਰ ਮਾਰਗੇਜ ਨਾਲ ਜੁੜਦੀ ਆਈਡੀ ਹੈਗੀ ਉਹ ਹੈਗੀ ਜੀ ਸਾਡੀ ਨੰਬਰ 698952। ਜਿਹੜਾ ਅਸੀਂ ਰੀਅਲ ਅਸਟੇਟ ਦਾ ਕੰਮ ਕਰਨੇ ਆ ਅੰਡਰ ਜ਼ੈਂਡਰ ਰੀਅਲ ਅਸਟੇਟ ਚ, ਉਹਦੀ ਮੇਰੀ DI ਨੰਬਰ ਹੈਗੀ ਜੀ 02067197 ਜੀ। ਜੀ ਸੋ ਮੋਹਨ ਚੀਮਾ ਜੀ, ਜੇ ਰੀਅਲ ਅਸਟੇਟ ਦੀ ਗੱਲ ਕਰਦੇ ਜਾਈਏ, ਇੱਕ ਸਮਾਂ ਸੀ ਨਵੇਂ ਘਰ ਬਣਦੇ ਸੀ, ਲਾਈਨਾਂ ਲੱਗੀਆਂ ਹੁੰਦੀਆਂ ਸੀ, ਲੋਟੋ ਸਿਸਟਮ ਸੀ। ਸਾਡੇ ਏਰੀਏ ਤਾਂ ਇਦਾਂ ਦੀ ਸਿਚੁਏਸ਼ਨ ਸੀ, ਆਸਕਿੰਗ ਪ੍ਰਾਈਸ ਤੋਂ ਉੱਪਰ 8-8 ਲੱਖ ਡਾਲਰ, $1 ਮਿਲੀਅਨ ਉੱਪਰ ਜਾਂਦਾ ਸੀ। ਅੱਜ ਕੈਲੀਫੋਰਨੀਆ ਐਸੋਸੀਏਸ਼ਨ ਆਫ ਰੀਅਲਟਰਸ ਦੇ ਮੁਤਾਬਕ ਕਹਿੰਦੇ ਵੀ ਸੈਨ ਫਰਾਂਸਿਸਕੋ, ਬੇ ਏਰੀਆ, ਸਦਰਨ ਕੈਲੀਫੋਰਨੀਆ ਹੋਮ ਸੇਲਸ ਜਿਹੜੀਆਂ ਆ ਤੇ ਪ੍ਰਾਈਸਿਸ ਡ੍ਰੌਪ ਹੋਣੀਆਂ ਕਾਫੀ ਸ਼ੁਰੂ ਹੋ ਗਈਆਂ। ਕੈਲੀਫੋਰਨੀਆ ਦੇ ਵਿੱਚ ਪੈਂਡਿੰਗ ਸੇਲਸ ਕਹਿੰਦੇ 40% ਕਲੈਪਸ ਕਰ ਗਈਆਂ। ਹਾਂਜੀ, ਸਹੀ ਹੈ ਜੀ। ਖਬਰਾਂ ਦੇਖੋ, ਓਵਰਆਲ ਜਿਹੜੀ ਹਾਊਸਿੰਗ ਮਾਰਕੀਟ ਇਸ ਵੇਲੇ ਹੈਗੀ ਆ ਕੂਲ ਡਾਊਨ ਕਹਿ ਲਓ ਵੀ ਹੋ ਰਹੀ ਹੈ। ਇਹਦੇ ਵਿੱਚ ਨਾ ਦੋ ਚੀਜ਼ਾਂ ਦੇਖਣ ਵਾਲੀ ਬੜੀ ਜ਼ਰੂਰਤ ਹੈਗੀ ਹੈ ਅਕਸਰ, ਕਿਉਂਕਿ ਕਾਫੀ ਸਾਡੇ ਸਵਾਲ ਜਿਹੜੇ ਆਉਂਦੇ ਨੇ ਸਰੋਤਿਆਂ ਵੱਲੋਂ ਜਾਂ ਕੰਜ਼ਿਊਮਰਸ ਵੱਲੋਂ, ਉਹ ਇਹ ਹੁੰਦੇ ਵੀ ਕ੍ਰੈਸ਼ ਹੋ ਰਹੀ ਹੈ ਕਿ ਐਡਜਸਟ ਹੋ ਰਹੀ ਹੈ। ਹਨਾ, ਕਿਉਂਕਿ ਇੱਕ ਟਾਈਮ ਸੀਗਾ ਅਸੀਂ ਕ੍ਰੈਸ਼ ਵੀ ਦੇਖਿਆ ਹੋਇਆ, ਜਦੋਂ 2008 ਦੀ ਗੱਲ ਸੀਗੀ ਜਾਂ 9 ਦੀ ਗੱਲ ਸੀਗੀ। ਮੋਰਗੇਜ ਮਾਰਕੀਟ ਬੜੀ ਅਜੀਬ ਜਿਹੀ ਸੀਗੀ ਤੇ ਮਾਰਕੀਟ ਜਿਹੜੀ ਕਹ ਲਓ ਵੀ ਜਿਹੜਾ ਬੂਮ ਸੀਗਾ ਉਹ ਬਸਟ ਹੋ ਗਿਆ। ਹਾਂ, ਹੁਣ ਇਸ ਵੇਲੇ ਜਿਹੜਾ ਹੈਗਾ ਨਾ, ਉਹ ਜਿਹੜਾ ਸਮਾਂ ਹੈਗਾ ਵੀਰ ਜੀ, ਉਹ ਇਹ ਹੈਗਾ ਵੀ ਹੁਣ ਮਾਰਕੀਟ ਜਿਹੜੀ ਹੈਗੀ ਆ ਉਹ ਐਡਜਸਟ ਕਰ ਰਹੀ ਹੈ। ਜਿਹੜੀ US ਗਵਰਨਮੈਂਟ ਹੈਗੀ ਆ, ਜਿਹੜੇ ਪਾਲਿਸੀ ਮੇਕਰਸ ਹੈਗੇ ਆ, ਜਿਹੜੀ ਫੈਡ ਦੀਆਂ ਜਿਹੜੀਆਂ ਸੋਚ ਹੈਗੀ ਹੈ, ਉਹ ਕਹਿੰਦੇ ਵੀ ਜਿਹੜੀ ਹਾਊਸਿੰਗ ਹੈਗੀ ਆ ਵੀ ਇਹਨੂੰ ਕੰਟਰੋਲ ਕੀਤਾ ਜਾਵੇ। ਉਹ ਇਹ ਨਹੀਂ ਕਹਿੰਦੇ ਵੀ ਜਿਹੜੇ ਹਾਊਸ, ਜੇ ਹੁਣ ਕਿਸੇ ਨੇ ਅੱਜ ਕੱਲ੍ਹ 6 ਲੱਖ ਦਾ ਲਿਆ ਵੀ ਇਹਨੂੰ 4 ਲੱਖ ਦਾ ਕਿਸੇ ਤੇ ਕਹਿੰਦਾ ਕਿੱਦਾਂ ਕਰਦੀ, ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈਗੀ। ਹਾਂ, ਕਿਉਂਕਿ ਅਸੀਂ 30-32-35% ਦੀ ਵੀ ਇਨਕਰੀਜ਼ ਡਿਫਰੈਂਟ ਏਰੀਆ 'ਚ ਦੇਖੀ ਸੀਗੀ ਲਾਸਟ ਪੈਂਡੈਮਿਕ ਐਰੇ ਦੇ ਵਿੱਚ। ਉਸ ਚੀਜ਼ ਨੂੰ ਉਹ ਚਾਹੁੰਦੇ ਵੀ ਇਹ ਨਾ ਹੋਏ ਵੀ ਇੰਨੀ ਕੁ ਵੱਧ ਜਾਵੇ ਕਿ ਬਾਅਦ ਚੋਂ ਇਹ ਆਪ ਹੀ ਕੋਲੈਪਸ ਕਰ ਜੇ। ਉਹ ਕੋਲੈਪਸ ਨੂੰ ਬਚਾਉਣਾ ਚਾਹੁੰਦੇ ਨੇ। ਸੋ ਸਾਡੇ ਮਨਾਂ ਦੇ ਵਿੱਚ ਜਿਹੜੀ ਗੱਲ ਹੈਗੀ ਹੈ ਵੀ ਕਈ ਸਾਡੇ ਲੋਕਾਂ ਦੇ ਮਨ ਦੇ ਵਿੱਚ ਇਹ ਗੱਲ ਵੀ ਮੈਂ ਆਪਣੇ ਕੈਸ਼ ਕਿੱਥੇ ਹੋਇਆ, ਜਦੋਂ ਲੋਕੀ ਫੋਰਕਲੋਜ਼ਰ ਕਰਨਗੇ ਮੈਂ ਉਦੋਂ ਘਰ ਲਵਾਂਗਾ। ਉਹੋ ਜੀ ਕੋਈ ਵੀ ਇਕੋਨੋਮਿਸਟ ਇਹੋ ਜਿਹੀ ਗੱਲ ਨਹੀਂ ਕਹਿੰਦਾ ਪਿਆ ਵੀ ਇਹ ਬਸਟ ਹੋ ਜੂਗੀ ਜਾਂ ਇਹ ਕ੍ਰੈਸ਼ ਹੋ ਜੂਗੀ। ਹਾਂ, ਐਡਜਸਟਮੈਂਟ ਹੋਣੀ ਸੀਗੀ, ਇਹ ਅਸੀਂ ਪਹਿਲਾਂ ਵੀ ਕਿਹਾ ਸੀਗਾ, ਹੁਣ ਵੀ ਕਹਿੰਦੇ ਆ, ਔਰ ਅੱਗੇ ਮੈਂ ਇਹ ਕਹੂੰਗਾ ਵੀ ਇਹ ਐਡਜਸਟ ਹੋ ਰਹੀ ਹੈ। ਉਹ ਇਹ ਨਹੀਂ ਚਾਹੁੰਦੇ ਵੀ ਏਦਾਂ ਵਧੀ ਜਾਵੇ ਤਾਂ ਕਿ ਸਾਨੂੰ ਬਾਅਦ ਚ ਉਹਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਿਲ ਹੋ ਜਾਏ। ਸੋ ਐਡਜਸਟਮੈਂਟ ਹੋ ਰਹੀ ਹੈ ਜੀ। ਕਾਫੀ ਪੈਂਡਿੰਗ ਹੋਮ ਜਿਹੜੀਆਂ ਤੁਸੀਂ ਗੱਲ ਕਰ ਰਹੇ ਹੋ ਵੀ ਇਹਦੇ ਵਿੱਚ ਵੀ ਜਿਵੇਂ ਹੋਮ ਬਿਲਡਰਸ ਹੈਗੇ ਆ, ਉਹ ਵੀ ਇਸ ਵੇਲੇ ਦੁਖੀ ਹੈਗੇ ਆ, ਕਿਉਂਕਿ ਉਹਨਾਂ ਨੂੰ ਆਦਤ ਪੈ ਗਈ ਜੀ ਪੈਸੇ ਕਮਾਉਣ ਦੀ। ਜੀ ਸੈਲਰਸ ਨੂੰ ਵੀ ਬੜਾ ਸੀਗਾ ਵੀ ਅਸੀਂ ਵੱਧ ਤੋਂ ਵੱਧ ਪੈਸੇ ਲੈ ਲਈਏ। ਹੁਣ ਉਹ ਸਮਾਂ ਜਿਹੜਾ ਹੈਗਾ ਨਾ ਉਹ ਅੰਡਰ ਕੰਟਰੋਲ ਚ ਆ ਰਿਹਾ, ਇਸ ਚੀਜ਼ ਨੂੰ ਕੰਟਰੋਲ ਕੀਤਾ ਜਾ ਰਿਹਾ ਜੀ। ਸੋ ਬਿਲਕੁਲ ਚੀਮਾ ਜੀ, 2008-9 ਤੋਂ ਬਾਅਦ ਇੰਨੀ ਜ਼ਿਆਦਾ ਐਪਰੀਸ਼ੀਏਸ਼ਨ ਹੋਈ ਸੀ ਪ੍ਰਾਈਸਿਸ ਦੀ। ਕਈ ਏਰੀਏ 'ਚ ਐਵਰੇਜ ਆਪਾਂ ਕਹਿ ਸਕਦੇ 2 ਸਾਲਾਂ 'ਚ 50% ਤੋਂ ਵੱਧ ਪ੍ਰਾਈਸਿਸ ਘਰਾਂ ਦੀਆਂ ਵਧੀਆਂ। ਜਿਹੜਾ 4 ਲੱਖ ਦਾ ਸੀ ਉਹ 6 ਦਾ ਹੋ ਗਿਆ। ਏਰੀਏ 'ਚ ਤਾਂ ਬੁਰਾ ਹਾਲ ਹੀ ਸੀ। ਪਰ ਨੈਸ਼ਨਲ ਐਸੋਸੀਏਸ਼ਨ ਆਫ ਰੀਅਲਟਰ ਇਹ ਫੋਰਕਾਸਟ ਕਰ ਰਿਹਾ ਵੀ ਕਹਿੰਦੇ ਵੀ ਇਸ ਸਾਲ 13% ਸੇਲਸ ਡਾਊਨ ਜਾਊਗੀਆਂ,
ਪਰ ਸਟਾਰਟ ਆਫ 2023 ਇਹ ਫਿਰ ਬਿਲਕੁਲ ਉਸੇ ਤਰ੍ਹਾਂ ਥੋੜਾ ਵਾਪਸ ਕਾਫੀ ਕਮ ਤੇਜ਼ ਬੈਕ ਹੋਈ। ਜਿਹੜਾ ਉਹ ਹੋਊਗਾ। ਹਾਂਜੀ ਹਾਂਜੀ, ਹਾਊਸਿੰਗ ਮਾਰਕੀਟ ਦੇ ਵਿੱਚ ਦੇਖੋ ਜਿਹੜੀ ਇੱਕ ਤਾਂ ਸਭ ਤੋਂ ਵੱਡੀ ਗੱਲ ਇਹ ਹੈਗੀ ਵੀ ਇਹ ਨਾ ਇੱਕ ਤਰ੍ਹਾਂ ਦੀ ਨੀਡ ਵੀ ਹੈਗੀ ਹੈ, ਨੈਸੈਸਿਟੀ ਵੀ ਹੈਗੀ ਹੈ। ਲੋਕਾਂ ਨੇ ਹੁਣ ਜੀ ਅੱਜ ਵੀ ਤੁਸੀਂ ਮੈਨੂੰ ਕਹੋ ਜੀ ਸਾਡੇ ਆਫਿਸ ਦੇ ਵਿੱਚ ਅਸੀਂ ਲੋਕ ਘਰ ਲੈ ਰਹੇ ਨੇ ਜਾਂ ਲੋਨ ਕਰ ਰਹੇ ਨੇ, ਹੋ ਰਹੇ ਨੇ, ਪਰ ਓਨੀ ਸਪੀਡ ਨਾਲ ਨਹੀਂ ਹੋ ਰਹੇ ਜਿਵੇਂ ਪਹਿਲਾਂ ਸੀ। ਘਟਿਆ ਜ਼ਰੂਰ ਹੈਗਾ ਕੰਮ, ਪਰ ਚੱਲ ਰਿਹਾ। ਜਿਨ੍ਹਾਂ ਨੂੰ ਹਜੇ ਵੀ ਲੋੜ ਹੈਗੀ ਆ ਉਹ ਲੋੜ ਦੇ ਮੁਤਾਬਿਕ ਆਪਣੇ ਜਿਹੜੇ ਕਹਿ ਲਓ ਵੀ ਘਰਾਂ ਦੀ ਖਰੀਦ ਫਰੋਖਤ ਕਰ ਰਹੇ ਨੇ ਹੈਗੇ ਨੇ, ਪਰ ਰੌਲਾ ਜਿਹੜਾ ਹੈਗਾ ਉਹ ਮੁੱਕਦਾ ਜਾਂਦਾ। ਆਪਣੇ ਮੋਹਨ ਚੀਮਾ ਜੀ, ਜਿੱਦਾਂ ਹੁਣ ਫੈਡ ਨੇ ਅੱਜ ਇੰਟਰਸਟ ਰੇਟ ਫੇਰ ਵਧਾਉਣ ਦੀ ਜਿਹੜੀ ਗੱਲ ਆ, ਮੇਬੀ 75 ਬੇਸਿਸ ਪੁਆਇੰਟ ਦੇ ਨਾਲ ਉਹਨਾਂ ਨੇ ਵਧਾਉਣਾ ਆ। ਜਿੱਦਾਂ ਆਪਾਂ ਇਹ ਗੱਲ ਕਰ ਰਹੇ ਹਾਂ ਵੀ ਬਹੁਤ ਸਾਰੇ ਲੋਕ ਇਸ ਇੰਤਜ਼ਾਰ 'ਚ ਆ ਵੀ ਮੇਬੀ ਇੰਟਰਸਟ ਰੇਟ ਦੁਬਾਰਾ ਥੱਲੇ ਆਉਣਗੇ, ਉਦੋਂ ਹੀ ਆਪਾਂ ਘਰ ਵਗੈਰਾ ਜਿਹੜਾ ਉਹ ਖਰੀਦੀਏ। ਪਰ ਇਸ ਦੇ ਨਾਲ ਇੱਕ ਓਪਰਚੁਨਿਟੀ ਉਹਨਾਂ ਲੋਕਾਂ ਦੇ ਲਈ ਵੀ ਆ ਜਿਹੜੇ ਅੱਗੇ ਘਰ ਕਈ ਵਾਰੀ ਦਿਲੋਂ ਪਸੰਦ ਨਹੀਂ ਸੀ ਹੁੰਦਾ, ਜਿਹੜਾ ਮਿਲਦਾ ਸੀ ਉਹ ਲੈ ਲੈਂਦੇ ਸੀ। ਹੁਣ ਚੋਇਸ ਥੋੜੀ ਜਿਹੜੀ ਉਹ ਵੱਧ ਜਾਊਗੀ ਆਪਣੀ ਮਰਜ਼ੀ ਦਾ, ਤੇ ਠੀਕ ਪ੍ਰਾਈਸ ਦੇ ਉੱਤੇ ਮਿਲਣ ਦੇ ਵੀ ਜ਼ਿਆਦਾ ਚਾਂਸ ਨੇ। ਹਾਂਜੀ ਦੇਖੋ, ਸਮਾਂ ਬਦਲ ਰਿਹਾ। ਪਹਿਲਾਂ ਸੀਗੀ ਸੈਲਰਸ ਮਾਰਕੀਟ, ਯਾਨੀ ਕਿ ਸੈਲਰ ਡਿਸਾਈਡ ਕਰਦਾ ਸੀ ਵੀ ਮੈਂ ਕਿਹਨੂੰ ਵੇਚਣਾ ਤੇ ਕਿੰਨੇ ਦਾ ਵੇਚਣਾ ਜਾਂ ਮੈਂ ਵੇਚਣਾ ਨਹੀਂ, ਉਹ ਨਾ ਵੀ ਕਰ ਸਕਦਾ ਸੀ। ਠੀਕ ਹੈ, ਹੁਣ ਉਹੀ ਜਿਹੜਾ ਸੇਮ ਸੈਲਰ ਹੈਗਾ ਉਹ 2 ਮਹੀਨੇ ਤੋਂ ਘਰ ਲਾ ਕੇ ਬੈਠਾ, ਕੋਈ ਆ ਨਹੀਂ ਰਿਹਾ। ਪਹਿਲਾਂ ਓਪਨ ਹਾਊਸ ਲਾਉਣ ਦੀ ਲੋੜ ਨਹੀਂ ਪੈਂਦੀ ਸੀ। ਮੈਂ ਖੁਦ ਰੀਅਲ ਐਸਟੇਟ ਹੈਗਾ, ਸਾਡੀ ਟੀਮ ਹੈਗੀ ਬੜੀ ਵੱਡੀ, ਅਸੀਂ ਹਰ ਤਰ੍ਹਾਂ ਦਾ ਐਗਰੀਕਲਚਰ ਦਾ, ਕਮਰਸ਼ੀਅਲ ਦਾ ਵੀ ਕੰਮ ਕਰਨੇ ਆ, ਘਰਾਂ ਦਾ ਵੀ ਕਰਨੇ ਆ। ਪਹਿਲਾਂ ਅਸੀਂ ਕਿਸੇ ਨੂੰ ਕਹਿਣਾ ਵੀ ਚੱਲ ਜੀ ਉਹ ਵੀ ਓਪਨ ਹਾਊਸ ਕਰਦੀ, ਤੇ ਰੀਅਲ ਐਸਟੇਟ ਕਹਿੰਦੇ ਕਿ ਲੋੜ ਹੀ ਨਹੀਂ ਹੈਗੀ ਭਾਜੀ, ਆਵਾ ਤੁਸੀਂ ਲਾਓ ਤਾਂ ਸਹੀ, ਵੇਖੋ ਵਿਕਦਾ ਕਿੱਦਾਂ। ਹਨਾ, ਹੁਣ ਓਪਨ ਹਾਊਸ ਲੱਗਣੇ ਸ਼ੁਰੂ ਹੋ ਗਏ ਆ, ਔਰ ਉਹਦੇ ਵਿੱਚ ਟ੍ਰੈਫਿਕ ਵੀ ਇੰਨੀ ਜ਼ਿਆਦਾ ਨਹੀਂ ਹੈਗੀ। ਤੁਹਾਡੀ ਗੱਲ ਬਿਲਕੁਲ 100 ਨੇ ਸਹੀ ਹੈ ਵੀ ਹੁਣ ਬਾਇਰਸ ਨੂੰ ਚੋਇਸ ਹੈਗੀ ਹੈ ਵੀ ਅਸੀਂ ਕਿਹੜਾ ਘਰ ਲੈਣਾ, ਕਿੰਨਾ ਲੈਣਾ, ਜੇ ਐ ਨਹੀਂ ਲੈਣਾ ਤੇ ਆ ਲੱਗਾ। ਸੋ ਹੁਣ ਚੋਇਸਿਸ ਜਿਹੜੀਆਂ ਹੈਗੀਆਂ ਉਹ ਬਾਇਰ ਸਾਈਡ ਨੂੰ ਝੁਕਣੀਆਂ ਸ਼ੁਰੂ ਹੋ ਗਈਆਂ। ਇਟ ਇਜ਼ ਅ ਮੈਟਰ ਆਫ ਟਾਈਮ, ਥੋੜੀ ਦੇਰ ਦੇ ਵਿੱਚ ਤੁਸੀਂ ਦੇਖਿਓ ਇਹ ਬਾਇਰਸ ਮਾਰਕੀਟ ਹੋ ਜਾਣੀ ਹੈ। ਬਟ ਲਾਈਕ ਮੈਂ ਸਭ ਨੂੰ ਇਹ ਜ਼ਰੂਰ ਕਹਿਣਾ ਚਾਹੁੰਦਾ ਵੀ ਆਪਣੀ ਜ਼ਰੂਰਤ ਦੇ ਮੁਤਾਬਿਕ ਤੁਸੀਂ ਘਰ ਦੇਖੋ, ਆਪਣੇ ਫਾਈਨੈਂਸਿਸ ਦੇਖੋ। ਘਰ ਜੇ ਤੁਸੀਂ ਲੈ ਸਕਦੇ ਹੋ ਜ਼ਰੂਰ ਲਵੋ। ਹਾਂ, ਇਹ ਜ਼ਰੂਰ ਹੈਗਾ ਵੀ ਰਾਜ ਵੀ ਕਿਸੇ ਸਮੇਂ ਤੇ ਆ ਕੇ ਜਿਹੜੇ ਵਿਆਜ ਐਡੀ ਤੇਜ਼ੀ ਨਾਲ ਵੱਧ ਰਹੇ ਆ, ਹੋ ਸਕਦਾ ਵੀ ਕੁਝ ਥੱਲੇ ਆਉਣਗੇ। ਜੇ ਵਿਆਜ ਥੱਲੇ ਆਏ ਤੇ ਮਾਰਕੀਟ ਤੇ ਫਿਰ ਰਫਾ ਦਫੀ ਵੱਧ ਜਾਣੀ ਹੈ। ਜਿਹੜੇ ਲੋਕੀ ਵੇਟ ਕਰ ਰਹੇ ਨੇ ਉਹਨਾਂ ਫਟਾਫਟ ਭੱਜ ਦੌੜ ਕੇ ਫੇਰ ਆ ਜਾਣਾ। ਫੇਰ ਥੋੜੀ ਜਿਹੀ ਕਲਾ ਵੀ ਹੱਲਾਸ਼ੇਰੀ ਨੂੰ ਮਿਲਣੀ ਹੈ ਮਾਰਕੀਟ ਨੂੰ, ਤੇ ਫਿਰ ਲੋਕੀ ਹੋ ਸਕਦੇ ਵੀ ਥੋੜੇ ਬਹੁਤੇ ਪ੍ਰਾਈਸਿਸ ਵੱਧ ਦੇਣੇ ਸ਼ੁਰੂ ਕਰ ਦੇਣ। ਬਟ ਚਾਂਸਿਸ ਆਰ ਸਲਿਮ। ਰੇਟ ਥੱਲੇ ਆਉਣ ਦੀ ਸੰਭਾਵਨਾ ਜਿਹੜੀ ਹੈਗੀ ਆ ਉਹ ਹੈਗੀ ਆ, ਔਰ ਮੇਰੇ ਹਿਸਾਬ ਨਾਲ ਉਹ ਥੱਲੇ ਆਉਣਗੇ ਵੀ ਜ਼ਰੂਰ, ਤਾਂ ਕਿ ਲੋਕਾਂ ਨੂੰ ਫਿਰ ਇੱਕ ਮੌਕਾ ਮਿਲੇ ਜਿਨ੍ਹਾਂ ਨੇ ਘਰ ਨਹੀਂ ਲਏ ਜਾਂ ਨਹੀਂ ਲੈ ਪਾਏ, ਉਹ ਫਿਰ ਇਸ ਮਾਰਕੀਟ 'ਚ ਘਰ ਲੈ ਸਕਣ। ਆਪਾਂ ਬੀਤੇ ਦਿਨਾਂ 'ਚ ਹਰਜੋਤ ਸਿੰਘ ਜੀ, ਮੋਹਨ ਚੀਮਾ ਜੀ ਗੱਲਾਂ ਸੁਣਦੇ ਰਹੇ ਵੀ ਰਿਸੈਸ਼ਨ ਦਸਤਕ ਦੇ ਰਹੀ ਆ, ਮੰਦੀ ਜਿਹੜੀ ਆ ਸਕਦੀ ਆ, ਲੋਕਾਂ ਦੀਆਂ ਜੌਬਸ ਵਗੈਰਾ ਜਾ ਸਕਦੀਆਂ। ਅੱਜ ਨਾ ਇੱਕ ਸਾਬਕਾ ਇੰਟਰਨੈਸ਼ਨਲ ਮੋਨਿਟਰੀ ਫੰਡ ਦੇ ਜਿਹੜੇ ਇੱਕ ਟਾਈਮ ਦੇ ਉੱਤੇ ਚੀਫ ਇਕਨੋਮਿਸਟ, ਮੁੱਖ ਅਰਥ ਸ਼ਾਸਤਰੀ ਰਹੇ ਕੈਨ ਰੋਗੋਫ, ਉਹਨਾਂ ਨੇ ਕਿਹਾ ਆ ਆਪਾਂ ਇਸ ਨੂੰ ਰਿਸੈਸ਼ਨ ਨਹੀਂ ਆ ਸਕਦੇ ਜੇ US ਵਾਲੇ ਮਿਲੀਅਨਸ ਆਫ ਜੌਬਾਂ ਜਿਹੜੀਆਂ ਲਗਾਤਾਰ ਨਾਲ ਕ੍ਰੀਏਟ ਜਿਹੜੀਆਂ ਉਹ ਕਰੀ ਜਾ ਰਹੇ ਹੈਗੇ। ਕਿਉਂਕਿ ਕਹਿੰਦੇ ਵੀ ਨੌਕਰੀ ਦੀ ਡਿਮਾਂਡ ਜਿਹੜੀ ਉਹ ਨਾਲ ਦੇ ਨਾਲ ਹੈਗੀ ਆ। ਸੋ ਇਹ ਸਾਰੀਆਂ ਚੀਜ਼ਾਂ ਦਾ ਇੰਪੈਕਟ ਪੂਰੀ ਹਾਊਸਿੰਗ ਮਾਰਕੀਟ ਦੇ ਉੱਤੇ ਕਿੱਦਾਂ ਆਪਾਂ ਮੋਹਨ ਚੀਮਾ ਜੀ ਦੇਖ ਸਕਦੇ ਹਾਂ ਵੀ ਇੱਕ ਪਾਸੇ ਮੰਦੀ ਦਾ ਡਰ ਵੀ ਆ, ਨਾਲੇ ਇਦਾਂ ਦੇ ਇਕਨੋਮਿਸਟ ਆ ਕੇ ਕਹਿੰਦੇ ਆ ਵੀ ਰਿਸੈਸ਼ਨ ਨਹੀਂ ਵੀ ਹੈਗਾ। ਸੋ ਲੋਕ ਬੜੇ ਭੰਬਲ ਭੂਸੇ ਜਾਂ ਭੁਲੇਖੇ ਜਾਂ ਕੀ ਕਰੀਏ ਕੀ ਨਾ ਕਰੀਏ। ਹਾਂਜੀ ਦੇਖੋ, ਜਿੱਥੋਂ ਤੱਕ ਮੇਰਾ ਵਿਚਾਰ ਹੈਗਾ ਵੀ ਜੀ, ਮਾਈਲਡ ਰਿਸੈਸ਼ਨ ਆਲਰੇਡੀ ਆ ਚੁੱਕਿਆ। ਅੱਛੀ ਖਬਰਾਂ ਆ ਵੀ ਰਹੀਆਂ ਨੇ ਕਿ ਇਹਨਾਂ ਨੇ ਵੈਲਸ ਫਾਰਗੋ ਨੇ ਪਿੱਛੇ ਖਬਰ ਕੀਤੀ ਸੀ, ਇਹਨੇ ਲੋਨ ਆਫਿਸਰਸ ਨੂੰ ਲੇ ਆਫ ਕੀਤਾ। ਫਿਰ ਹੋਰ ਵੀ ਜਿਹੜੀਆਂ ਖਬਰਾਂ ਜਿਹੜੀਆਂ ਹੌਲੀ ਹੌਲੀ ਆਉਣੀਆਂ ਸ਼ੁਰੂ ਹੋ ਗਈਆਂ। ਹਾਲੇ ਵੀ ਜਿਹੜੀ ਅਨਐਮਪਲੋਇਮੈਂਟ ਦਾ ਜਿਹੜਾ ਇੱਕ ਬੜਾ ਵੱਡਾ ਜਿਹੜੀ ਬੜੀ ਵੱਡੀ ਚੀਜ਼ ਹੁੰਦੀ ਹੈ US ਇਕਨੋਮੀ ਦੀ, ਉਹਦੇ ਉੱਪਰ ਇੰਨਾ ਜ਼ਿਆਦਾ ਇਹ ਫਰਕ ਨਹੀਂ ਪਿਆ ਹੈਗਾ। ਲੇਕਿਨ ਜੇ ਅਨਐਮਪਲੋਇਮੈਂਟ ਵੱਧਦੀ ਹੈ, ਲੋਕੀ ਘਰਾਂ ਜੌਬ ਨਹੀਂ ਹੈਗੀ, ਫਿਰ ਲੋਕੀ ਸਮਾਨ ਨਹੀਂ ਖਰੀਦਦੇ। ਜੇ ਸਮਾਨ ਨਹੀਂ ਖਰੀਦਦੇ ਫਿਰ ਉਹਨਾਂ ਨੇ ਕਈਆਂ ਨੇ ਘਰ ਵੀ ਨਹੀਂ ਲੈਣੇ। ਫਿਰ ਜਿਹੜੀ ਹੈਗੀ ਹੈ ਉਹ ਅਸੀਂ ਡੀਪਰ ਜਿਹੜਾ ਰਿਸੈਸ਼ਨ ਹੈਗਾ ਉਹਦੇ ਵਿੱਚ ਜਾ ਸਕਦੇ ਹਾਂ। ਉਹ US ਗਵਰਨਮੈਂਟ ਉਸ ਨੂੰ ਅਵੋਇਡ ਕਰਨਾ ਚਾਹੁੰਦੀ ਹੈ। ਸੋ ਜਿਹੜੇ ਫੈਡ ਦੇ ਹੈਗੇ ਨੇ ਪਾਲਿਸੀ ਮੇਕਰਸ ਹੈਗੇ ਨੇ, ਉਹਨਾਂ ਦੀ ਸੋਚ ਇਹ ਹੈਗੀ ਹੈ ਯਾਰ ਇਨਫਲੇਸ਼ਨ ਵੀ ਕੰਟਰੋਲ ਕਰ ਲਈਏ ਤੇ ਰਿਸੈਸ਼ਨ ਵੀ ਨਾ ਆਵੇ। ਹੁਣ ਤੁਸੀਂ ਦੋਵੇਂ ਚੀਜ਼ਾਂ ਭਾਲਦੇ ਹੋ ਜਿਹੜੀਆਂ ਕਿ ਜਿਹਨੂੰ ਕਿ ਦੋਵੇਂ ਟਾਈਮ ਨੂੰ ਇਸ ਚੀਜ਼ ਨੂੰ ਕੰਟਰੋਲ ਕਰਨਾ ਬੜਾ
ਆਸਾਨ ਕੰਮ ਨਹੀਂ ਹੈਗਾ, ਹੂੰ, ਬਟ ਦੇ ਆਰ ਟਰਾਈਂਗ देयर ਲੈਵਲ ਬੈਸਟ। ਔਰ ਇਹਦੇ ਨਾਲ ਨਾਲ ਸਾਨੂੰ ਇਹ ਵੀ ਖਿਆਲ ਰੱਖਣਾ ਪੈਣਾ ਵੀ ਅਸੀਂ ਕੋਵਿਡ ਦੇ ਸਮੇਂ ਚੋਂ ਹਜੇ ਵੀ ਗੁਜ਼ਰ ਰਹੇ ਹਾਂ। ਇੱਕ ਸਮਾਂ ਸੀਗਾ ਕੋਵਿਡ ਨੇ ਬਹੁਤ ਤੰਗ ਕੀਤਾ ਸੀ, ਹਜੇ ਵੀ ਹੈਗਾ, ਪਰ ਇਹਦੀ ਜਿਹੜੀ ਸੋਚ ਹੈ ਲੋਕਾਂ ਦੀ ਥੋੜੀ ਬਦਲ ਗਈ। ਅਸੀਂ ਇਸ ਨੂੰ ਅਡਾਪਟ ਕਰ ਲਿਆ ਵੀ ਠੀਕ ਹੈ, ਕੋਵਿਡ ਲੱਗਿਆ, ਕੋਵਿਡ ਠੀਕ ਹੋ ਗਿਆ, ਕੋਵਿਡ ਲੱਗਿਆ, ਕੋਵਿਡ ਠੀਕ ਹੋ ਗਿਆ, ਲੇਕਿਨ ਵੀ ਆਰ ਸਟਿਲ ਗੋਇੰਗ ਥਰੂ ਇਟ। ਸੋ ਇਹਨੂੰ ਥੋੜਾ ਸਮਾਂ ਲੱਗੂਗਾ, ਪਰ ਜੋ ਇਹਨਾਂ ਨੇ ਦੇਖੋ ਰਿਸੈਸ਼ਨ ਨੂੰ ਕੰਟਰੋਲ ਕਰਦੇ ਇੱਕ ਹਾਊਸਿੰਗ ਬੜਾ ਵੱਡਾ ਪਿਲਰ ਹੈਗਾ, ਇਹ ਹਾਊਸਿੰਗ ਨੂੰ ਕੂਲ ਡਾਊਨ ਕਰਨਾ ਚਾਹੁੰਦੇ। ਇਹ ਜੇ ਕੂਲ ਡਾਊਨ ਹੁੰਦੀ ਹੈ ਬਾਕੀ ਸਾਰੀਆਂ ਚੀਜ਼ਾਂ ਦੇ ਨਾਲ ਜੁੜੀਆਂ ਹੈਗੀਆਂ। ਸੋ ਇਸ ਵੇਲੇ ਉਹਨਾਂ ਦੀ ਲੈਵਲ ਬੈਸਟ ਚੀਜ਼ ਇਹ ਹੈਗੀ ਹੈ ਵੀ ਵਿਆਜਾਂ ਦੀ ਦਰ ਵਧਾਈ ਜਾਈਏ ਤਾਂ ਕਿ ਜਿਹੜੀ ਇਹ ਚੀਜ਼ ਹੈਗੀ ਹੈ ਇਹ ਕੂਲ ਡਾਊਨ ਹੋ ਜਾਏ। ਜੇ ਇਹ ਕੂਲ ਡਾਊਨ ਹੋ ਜਾਊਗਾ ਹੋ ਸਕਦਾ ਵੀ ਅਸੀਂ ਰਿਸੈਸ਼ਨ ਵਿੱਚ ਜਾਣ ਤੋਂ ਬਚ ਜਾਈਏ। ਸੋ ਮਾਈਲਡ ਰਿਸੈਸ਼ਨ ਇਜ਼ ਹੇਅਰ, they are trying to avoid the deeper recession और हो सकता भी इस चीज ਉਹ ਕਾਮਯਾਬੀ ਹੋ ਜਾਣ। ਜੀ ਬਿਲਕੁਲ। ਤੇ ਬਾਕੀ ਇਹ ਚੀਜ਼ ਆਪਾਂ ਪਹਿਲਾਂ ਵੀ ਦੱਸਦੇ ਹਾਂ ਤੇ ਇਹ ਵੀ ਮੌਕਾ ਜਿਹੜਾ ਹੈਗਾ ਵੀ ਜੇ ਤਾਂ ਭਾਈ ਤੁਸੀਂ ਅਫੋਰਡ ਕਰ ਸਕਦੇ ਆ, ਜਿੱਦਾਂ ਨੇ ਕਿਹਾ ਵੀ ਤੁਹਾਡੇ ਕੋਲ ਆਪਸ਼ਨਸ ਵੀ ਜਿਹੜੀਆਂ ਜ਼ਿਆਦੀਆਂ ਆ, ਇੰਟਰਸਟ ਰੇਟ ਜਦੋਂ ਵੀ ਥੱਲੇ ਆਉਂਦੇ ਆ ਫਿਰ ਤੁਸੀਂ ਰੀਫਾਈਨੈਂਸ ਵੀ ਇਸ ਚੀਜ਼ ਨੂੰ ਜਿਹੜਾ ਉਹ ਕਰ ਸਕਦੇ ਹੈਗੇ ਆ। ਉਹ ਇੱਕ ਮੌਕਾ ਜਿਹੜਾ ਤੁਹਾਡੇ ਕੋਲ ਜ਼ਰੂਰ ਰਹਿੰਦਾ ਵੀ ਜੇ ਤੁਹਾਡੀ ਅਫੋਰਡੇਬਿਲਿਟੀ ਹੈਗੀ ਆ ਫਿਰ ਤਾਂ ਤੁਸੀਂ ਜ਼ਰੂਰ ਘਰ ਖਰੀਦਣ ਬਾਰੇ ਜਿਹੜਾ ਉਹ ਸੋਚ ਸਕਦੇ। ਜਿੱਦਾਂ ਕਿ ਵੀ ਨੈਸੈਸਿਟੀ ਹੁੰਦੀ ਆ, ਬੰਦਾ ਸੋਚਦਾ ਹੀ ਆ ਵੀ ਘਰ ਆਪਣਾ ਜਿਹੜਾ ਉਹ ਹੋਵੇ, ਤੇ ਇਹ ਮੌਕੇ ਦੇ ਹਿਸਾਬ ਦੇ ਨਾਲ ਜਿਹੜਾ ਉਹ ਤੁਸੀਂ ਕਰ ਸਕਦੇ ਆ। ਬਾਕੀ ਜਦੋਂ ਜੇ ਪ੍ਰਾਈਸਿਸ ਘਟਦੇ ਆ, ਜੇ ਇਨਵੈਸਟਮੈਂਟ ਵਾਲਾ ਸੋਚ ਰਿਹਾ ਹੁੰਦਾ ਉਹਦੇ ਕੋਲ ਵੀ ਇੱਕ ਚਾਂਸ ਹੁੰਦਾ ਆ ਇਨਵੈਸਟਮੈਂਟ ਪ੍ਰੋਪਰਟੀਜ਼ ਵਗੈਰਾ ਜਿਹੜੀਆਂ ਉਹ ਖਰੀਦਣ ਦਾ। ਬਾਕੀ ਮੋਹਨ ਚੀਮਾ ਜੀ ਤੁਸੀਂ ਕਿਉਂਕਿ ਸਮਾਂ ਵੀ ਆਪਣਾ ਸਮਾਪਤ ਜਾਣ ਤੋਂ ਪਹਿਲਾਂ ਕੀ ਹੋਰ ਜਾਣਕਾਰੀ ਜਿਹੜੀ ਉਹ ਸਾਂਝੀ ਕਰਨਾ ਚਾਹੁੰਦੇ ਆ ਤੇ ਨਾਲੇ ਆਪਣੇ ਫੋਨ ਨੰਬਰਸ ਕੰਟੈਕਟ ਇਨਫੋਰਮੇਸ਼ਨ ਵੀ ਸ਼ੇਅਰ ਕਰ ਦਿਓ। ਹਾਂਜੀ ਵੀਰ ਜੀ, ਸੋ ਥੈਂਕ ਯੂ ਫॉर द अपॉर्चुनिटी। ਦੇਖੋ ਜੀ ਇਸ ਵੇਲੇ ਇੱਕ ਜਿਹੜੀ ਹੋਰ ਨਵੀਂ ਖਬਰ ਹੈਗੀ ਹੈ ਵੀ ਜਿਹੜੀ ਜ਼ੈਂਡਰ ਮਾਰਗੇਜ ਹੈਗੀ ਹੈ ਹੁਣ ਸਟੇਟ ਆਫ ਜਾਰਜੀਆ ਦੇ ਵਿੱਚ ਵੀ ਇਹ ਸਰਵਿਸਿਜ਼ ਮਾਰਗੇਜਸ ਦੀਆਂ ਦੇਣੀਆਂ ਸ਼ੁਰੂ ਅਸੀਂ ਕਰਤੀਆਂ ਜੀ। ਸੋ ਜੇ ਕੋਈ ਵੀ ਜਾਰਜੀਆ ਦੇ ਨਿਵਾਸੀ ਹੈਗੀ ਹੈ, ਜੇ ਉਹ ਜਾਰਜੀਆ ਚੋਂ ਇੱਧਰ ਨੂੰ ਕੈਲੀਫੋਰਨੀਆ ਮੂਵ ਕਰਨਾ ਚਾਹੁੰਦੇ ਨੇ ਜਾਂ ਕੈਲੀਫੋਰਨੀਆ ਤੋਂ ਜਾਰਜੀਆ ਜਾਣਾ ਚਾਹੁੰਦੇ ਨੇ, ਜਾਰਜੀਆ ਵਿੱਚ ਵੀ ਅਸੀਂ ਹੋਮ ਲੋਨ ਸਰਵਿਸਿਜ਼ ਦੇਣੀਆਂ ਸ਼ੁਰੂ ਕਰਤੀਆਂ। ਨੈਕਸਟ ਸਟੇਟ ਹੈਗੀ ਹੈ ਵਿਸਕੌਨਸਨ, ਜਿਹਦੇ ਵਾਸਤੇ ਸਾਡਾ ਆਲਮੋਸਟ ਕਹ ਲਓ ਵੀ ਜਿਹੜਾ ਇਹ ਪ੍ਰੋਜੈਕਟ ਹੈਗਾ ਇਹ ਵੀ ਰੈਡੀ ਹੋ ਰਿਹਾ ਜੀ। ਸੋ ਇਸ ਵੇਲੇ ਫਿਲਹਾਲ ਕੈਲੀਫੋਰਨੀਆ, ਇੰਡੀਆਨਾ, ਕੋਲੋਰਾਡੋ, ਵਾਸ਼ਿੰਗਟਨ ਸਟੇਟ, ਜਾਰਜੀਆ, ਠੀਕ ਹੈ, ਤੇ ਨੈਕਸਟ ਇਸ ਵਿਸਕੌਨਸਨ। ਇਹਨਾਂ ਸਟੇਟਸ ਦੇ ਵਿੱਚ ਜੇ ਕਿਸੇ ਨੇ ਵੀ ਕੋਈ ਘਰ ਲੈਣ ਦੀ ਸੋਚ ਰਹੇ ਨੇ ਜਾਂ ਲੋਨ ਦੇ ਵਿੱਚ ਕੋਈ ਦਿੱਕਤ ਆ ਰਹੀ ਹੈ ਤੇ ਸਾਡੇ ਨਾਲ ਉਹ ਜ਼ਰੂਰ ਰਾਬਤਾ ਕਾਇਮ ਕਰ ਸਕਦੇ ਨੇ ਜੀ। ਨੰਬਰ ਜਿਹੜਾ ਮੈਂ ਆਪਣਾ ਡਾਇਰੈਕਟ ਦਿੰਦਾ ਜੀ, ਮੇਰੇ ਨਾਲ ਗੱਲ ਕਰਨੀ ਹੈਗੀ ਹੈ ਤੇ 559 905 2575 5599052575 ਇਸ ਨੰਬਰ ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਤੇ ਰਾਜਕੁਮਾਰ ਜੀ ਆਪ ਜੀ ਦਾ, ਖਾਲਸਾ ਭਾਜੀ ਆਪ ਜੀ ਦਾ ਅਤੇ ਸਭ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਸ਼ੁਕਰੀਆ, ਧੰਨਵਾਦ ਮੋਹਨ ਚੀਮਾ ਜੀ। ਤੇ ਸੋ ਧੰਨਵਾਦ ਸਰੋਤਿਆਂ ਦਾ ਵੀ। ਸਰੋਤਿਆਂ ਨੂੰ ਦੱਸਦੀ ਜਾਈਏ ਆਪਾਂ ਵੱਖ-ਵੱਖ ਇਹ ਪ੍ਰੋਬਲਮ ਕੀ ਹੈ ਨਾ, ਇਕੋਨਮੀ ਨੂੰ ਲੈ ਕੇ ਬਹੁਤ ਜ਼ਿਆਦਾ ਭੰਬਲ ਭੁੱਸਾ ਆ। ਕੋਈ ਇਕੋਨੋਮਿਸਟ ਕੁਝ ਕਹਿ ਰਿਹਾ, ਕੋਈ ਇਕੋਨੋਮਿਸਟ ਕੁਝ ਕਹਿ ਰਿਹਾ ਹੈਗਾ, ਤੇ ਪਰ ਰਿਜ਼ਲਟ ਤੁਹਾਡੇ ਸਾਹਮਣੇ ਹੀ ਆ। ਜੋ ਵੀ ਮੀਡੀਆ 'ਚ ਆਦਾ ਵੱਖ-ਵੱਖ, ਚਾਹੇ ਉਹ ਐਕਸਪਰਟ ਆ, ਉਹ ਆਪਾਂ ਤੁਹਾਡੇ ਨਾਲ ਲੈ ਕੇ ਆਉਂਦੇ ਆ ਜਾਂ ਉਹਨਾਂ ਦੇ ਜਿਹੜੇ ਵਿਚਾਰ ਆ ਉਹ ਦੱਸਦੇ ਰਹਿੰਦੇ ਆ। ਸੋ ਇਸੇ ਕਰਕੇ ਜ਼ਰੂਰ ਸਵੇਰੇ ਸ਼ਾਮ ਅਪਡੇਟ ਅਮਰੀਕਾ ਤੇ ਅਪਡੇਟ ਕੈਲੀਫੋਰਨੀਆ ਨੂੰ ਜ਼ਰੂਰ ਸੁਣਿਆ ਕਰੋ। ਤੇ ਤੁਹਾਨੂੰ ਜ਼ਰੂਰ, ਕਿਉਂਕਿ ਜਿਸ ਤਰ੍ਹਾਂ ਆਪਾਂ ਕਰੋਨਾ ਵਾਇਰਸ ਦੇ ਦੌਰਾਨ, ਪੈਂਡੇਮਿਕ ਦੇ ਦੌਰਾਨ 2 ਸਾਲ ਤੁਹਾਨੂੰ ਲਗਾਤਾਰ ਪੂਰੀ ਅਪਡੇਟ ਦਿੰਦੇ ਰਹੇ ਆ, ਤੇ ਉਸੇ ਤਰ੍ਹਾਂ ਕਿਉਂਕਿ ਇਸ ਵੇਲੇ ਸਭ ਤੋਂ ਵੱਡਾ ਇਸ਼ੂ ਰਿਸੈਸ਼ਨ ਦਾ ਕੱਲਾ ਅਮਰੀਕਾ ਨਹੀਂ, ਪੂਰੀ ਦੁਨੀਆ ਦੇ ਵਿੱਚ ਹੈਗਾ ਆ, ਉਹ ਤੁਹਾਨੂੰ ਸਵੇਰੇ ਸ਼ਾਮ ਜ਼ਰੂਰ ਅਪਡੇਟ ਦਿੰਦੇ ਰਹਾਂਗੇ। ਅੱਜ ਜ਼ਰੂਰ ਇੰਟਰਸਟ ਰੇਟ ਨੂੰ ਵੱਡਾ ਝਟਕਾ ਲੱਗਣਾ ਆ। 3 ਕੁਆਰਟਰਸ ਬੇਸਿਸ ਪੁਆਇੰਟ ਇੰਟਰਸਟ ਰੇਟ ਵਧਣ ਜਾ ਰਿਹਾ, ਉਹਦੇ ਨਾਲ ਜੋ ਘਰਾਂ ਦਾ ਇੰਟਰਸਟ ਰੇਟ ਆ ਉਹ ਕਾਫੀ ਜ਼ਿਆਦਾ ਉੱਪਰ ਚੱਲ ਜਾਊਗਾ।